प्रोग्राम खबर ते नज़र लैके हाजिर हो चुके हैं। अज का ये जिहड़ा प्रोग्राम 15 जून दिन सोमवार का अपने नाल अज के प्रोग्राम दे विच जुड़ चुके हैं जसपाल सिंह मान जी। सत श्री अकाल जी जसपाल जी, स्वागत है। जसपाल जी आए स्वागत है, सत श्री अकाल जी। राजकनीर जी शुक्रिया, मेहरबानी। सत श्री अकाल नाल दी नाल सारे ਸਰੋਤਿਆਂ ने भी प्यार ते सत्कार बड़ी सत श्री अकाल जी। अज के अपने जिहड़े प्रोग्राम दे विच जसपाल सिंह जी अपने नाल जुड़नगे। मिंटू गुरसरे जी कुछ घरेलू रुझेवियां दे करके कुछ दिन के लिए अपने नाल जिहड़े वो हाज़र नहीं हो सकणगे। सो उस दे लई उन्ने दिन तक अपने नाल जसपाल सिंह मान जी जिहड़े इस प्रोग्राम दे विच अपना साथ देणगे ते पंजाब दीयां भारत दीयां अहम खबरां सुर्खियां दे उत्ते जिहड़ी ओह नज़र बनाउणगे। अज दे प्रोग्राम नूं तुहाडे सारिਆਂ तक पहुंचाउण दे विच साडा सहयोग दिता है खालसा इंश्योरेंस एजेंसी वालियां ने, जिन्हां दे कोलों तुसीं हर एक तरीके दे इंश्योरेंस करवा सकते हो। इंश्योरेंस बारे पता करने लई कॉल कर सकते हो नंबर 408 272 2500 के उत्ते। नाल ही कृष्ण तनुता यूबा सिटी, गुरपाल सिंह संधू एंटीलोप जी एन टायर एंड लूब वाले, जिन्हां दे कोलों तुसीं ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतां ते खरीद सकते हो। सेंटरनैला मडेरा च लोकेशन ने। कॉल करो निम्मा सोहता 209 277 0113। वैस्ट कोस्ट ट्रक ड्राइविंग स्कूल फ्रजनो वाले, जिहड़े कि तुहानूं ट्रक का लाइसेंस वधिया सिखलाई दे के घੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਨਗੇ। जे तुसीं भी ट्रक का लाइसेंस लैना चाहते हो संपर्क करो अजीत अटवाल 559 374 45 41 ਦੇ ਉੱਤੇ। ਨਾਲ ਹੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਨਛੱਤਰ ਸਿੰਘ ਸੰਗਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜੇ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਸਪਾਲ ਜੀ ਸ਼ੁਰੂ ਕਰਦੇ। ਕਹਿੰਦੇ ਲਾਪਤਾ ਭਾਰਤੀ ਅਫਸਰ ਦਾ ਭੰਬਲਪੁੱਸਾ ਪਾਕਿਸਤਾਨ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ। जी बिल्कुल, ये भारती जिहड़ा हाई कमीशन के अफसर ने, तो ये दरअसल ये है कि सोमवार नूं सवेरे खबर आई सी कि दो अफसर ने जिहड़े पाकिस्तान दे विच भारती दूतावास के अफसर ने ये लापता चलते पे ने। ये उत्थों के मीडिया ने पहला खबर नशर की, उस तो बाद भारत दे विच भी खबर आईयां। उस तो बाद जिद्दां ही खबर आई तो नाल दी नाल जिहड़ा विदेश मंत्राला उन्हें पाकिस्तान नूं हिदायत दी कि इन्हां नूं अफसरां दा तुरंत पता लाया जाए कित्थे ने। ਤਾਂ ਥੋੜੀ ਦੇਰ ਬਾਅਦ ਫਿਰ ਸ਼ਾਮ ਨੂੰ, ਇਹ ਸੋਮਵਾਰ ਸਵੇਰ ਦੀ ਗੱਲ ਆ, ਸਵੇਰੇ ਕਰੀਬ 8:30 ਵਜੇ ਦੀ ਘਟਨਾ ਜਿੱਦਾਂ ਹੀ ਇਹ ਖਬਰ ਨਸ਼ਰ ਹੋਈ, ਉਸ ਤੋਂ ਬਾਅਦ ਸ਼ਾਮ ਨੂੰ ਇਹ ਨਸ਼ਰ ਹੋਈ ਖਬਰ ਕਿ ਇਹ ਜਿਹੜੇ ਦੋਨੇ ਅਫਸਰ ਨੇ ਇਹ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਇਸਲਾਮਾਬਾਦ ਤੋਂ ਆ ਉਹ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ। ਇਹ ਖਬਰ ਆਈ ਤਾਂ ਇਸਲਾਮਾਬਾਦ ਦੇ ਵਿੱਚ ਜਿੱਦਾਂ ਹੀ ਇਹ ਖਬਰ ਆਈ ਉਸ ਤੋਂ ਬਾਅਦ ਦੱਸਦੇ ਕਹਿੰਦੇ ਕਿ ਜਿੰਨੀ ਕੁ ਮੀਡੀਆ ਰਿਪੋਰਟਾਂ ਆਈਆਂ ਨੇ ਉਹਨਾਂ ਦੇ ਤਹਿਤ ਕਹਿੰਦੇ ਇਸਲਾਮਾਬਾਦ ਪੁਲਿਸ ਨੇ ਇਸ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਕਿਉਂਕਿ ਇਹਨਾਂ ਨੇ ਇੱਕ ਰਾਹਗੀਰ ਨੂੰ ਟੱਕਰ ਮਾਰੀ ਸੀ। ਉਹ ਤੋਂ ਬਾਅਦ ਇਹ ਭੱਜਣ ਦੀ ਕੋਸ਼ਿਸ਼ ਕਰਦੇ ਪਏ ਸੀ। ਹੁਣ ਇਹਨਾਂ ਨੂੰ ਆ ਜਿਹੜਾ ਉਹ ਇਸ ਤੋਂ ਬਾਅਦ ਜਿੱਦਾਂ ਹੀ ਇਹ ਖਬਰ ਆਈ ਉਸ ਤੋਂ ਬਾਅਦ ਨਾਲ ਦੀ ਨਾਲ ਦੋਨੇ ਪਾਸੇ ਦੇ ਉੱਤੇ ਹਲਚਲ ਹੋ ਗਈ। ਇਸ ਤੋਂ ਬਾਅਦ ਜਿਹੜਾ ਹੁਣ ਇਹ ਹੈ ਕਿ ਇੱਧਰੋਂ ਭਾਰਤ ਨੇ ਆਖਿਆ ਕਿ ਇਹਨਾਂ ਨੂੰ ਆ ਜਿਹੜਾ ਕੋਈ ਨਾ ਤਾਂ ਪੁੱਛ ਦੱਸ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਬਕਾਇਦਾ ਤੌਰ ਦੇ ਉੱਤੇ ਇਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਸੇ ਤਰ੍ਹਾਂ ਦੇ ਇਹਨਾਂ ਤੋਂ ਕੋਈ ਇਹ ਹੈ ਕਿ ਟੌਰਚਰ ਕਰਕੇ ਇਨਵੈਸਟੀਗੇਸ਼ਨ ਨਾ ਹੋਏ ਤੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਕਾਰ ਦੇ ਸਮੇਤ ਉਹ ਭਾਰਤੀ ਦੂਤਾਵਾਸ ਆ ਉਹ ਭੇਜ ਦਿੱਤਾ ਜਾਏ ਤੇ ਇਹਨਾਂ ਦੀ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਉਹ ਪਾਕਿਸਤਾਨ ਦੀ ਬਣਦੀ ਹੈ। ਤਾਂ ਇਹ ਜਿਹੜਾ ਭਾਰਤ ਦੀ ਸਾਈਡ ਤੋਂ ਵਿਦੇਸ਼ ਮੰਤਰਾਲੇ ਨੇ ਜਿਹੜਾ ਉਹ ਉਹਨਾਂ ਨੇ ਆਖਿਆ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਮੀਡੀਆ ਦੀ ਤਰਫੋਂ ਖਬਰ ਨਸ਼ਰ ਹੋਈ ਆ, ਸ਼ਾਇਦ ਉਹਦੇ ਉੱਤੇ ਕੋਈ ਬਹੁਤਾ ਯਕੀਨ ਕਰਨਾ ਬਣਦਾ ਨਹੀਂ ਕਿਉਂਕਿ ਕੁਛ ਦਿਨ ਪਹਿਲਾਂ ਇਸ ਤਰ੍ਹਾਂ ਦੀ ਇੱਕ ਹੋਰ ਵੀ ਖਬਰ ਆਉਂਦੀ ਪਈ ਸੀ ਕਿ ਇੱਕ ISI ਦਾ ਏਜੰਟ ਆ ਜਿਹੜਾ ਉਹ ਇਹਨਾਂ ਦਾ ਪਿੱਛਾ ਕਰਦਾ ਪਿਆ। ਉਹਨਾਂ ਨੇ ਕਾਰ ਦਾ ਪਿੱਛਾ ਕੀਤਾ, ਉਹਦੀ ਇੱਕ ਵੀਡੀਓ ਵੀ ਜਿਹੜਾ ਉਹ ਸਾਰਿਆਂ ਨੇ ਦੇਖੀ ਹੋਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਪਈ ਸੀ। ਉਸ ਤੋਂ ਬਾਅਦ ਕੁੱਲ ਮਿਲਾ ਕੇ ਦੇਖਿਆ ਜਾਏ ਇਸ ਮਾਮਲੇ ਦੇ ਵਿੱਚ ਕੱਢਣ ਪਾਉਣ ਦਾ ਕੁਛ ਜ਼ਿਆਦਾ ਲੱਗਦਾ ਨਹੀਂ ਹੈ ਕਿਉਂਕਿ ਇਹਦੇ ਤੋਂ ਪਹਿਲਾਂ ਜੂਨ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ 1-2 ਜੂਨ ਦੀ ਗੱਲ ਹੋਏਗੀ ਤਾਂ ਦਿੱਲੀ ਪੁਲਿਸ ਨੇ ਜਿਹੜਾ ਇੱਕ ਪਾਕਿਸਤਾਨੀ ਦੂਤਾਵਾਸ ਦਾ ਦੱਸਦੇ ਆ ਕਹਿੰਦੇ ਕਿ 2 ਅਫਸਰਾਂ ਦੇ ਜਿਹੜਾ ਉਹਨਾਂ ਨੂੰ ਜਿਹੜਾ ਜਸੂਸੀ ਕਰਦਾ ਉਹ ਕਾਬੂ ਕੀਤਾ ਸੀ। ਕੁਛ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਉਂਦੀਆਂ ਸੀ ਜਿਹਦੇ ਵਿੱਚ ਪੈਸੇ ਦਾ ਲੈਣ ਦੇਣ ਦਾ ਇੱਕ ਲਾਲਚ ਆ ਜਿਹੜਾ ਉਹ ਦਿੱਤਾ ਗਿਆ ਸੀ। ਇਹ ਵੀ ਜਿਹੜਾ ਉਹਦੇ ਨਾਲ ਜਿਹੜੇ ਕੁਛ ਦਸਤਾਵੇਜ਼ ਆ ਉਹ ਵੀ ਬਰਾਮਦ ਹੋਈ ਸੀ। ਹੁਣ ਸ਼ਾਇਦ ਇਹ ਵੀ ਹੋ ਸਕਦਾ ਕਿ ਇਸੇ ਬਦਲਾਖੋਰੀ ਦੇ ਨਾਲ ਪਾਕਿਸਤਾਨ ਇਹ ਕਾਰਵਾਈ ਕਰਦਾ ਪਏ ਹੋਏ। ਪਰ ਕੁੱਲ ਮਿਲਾ ਕੇ ਜਿੰਨੀ ਦੇਰ ਤੱਕ ਉੱਥੋਂ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਭਾਰਤੀ ਅਫਸਰਾਂ ਦੇ ਨਾਲ ਰਾਬਤਾ ਨਹੀਂ ਕਾਇਮ ਹੁੰਦਾ ਜਾਂ ਵਿਦੇਸ਼ ਮੰਤਰਾਲਾ ਇਹਦੇ ਵਿੱਚ ਕੁਝ ਸਾਫ਼ ਨਹੀਂ ਕਰਦਾ ਤਾਂ ਉਨੀ ਦੇਰ ਤੱਕ ਇਹਦੇ 'ਤੇ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਹੋਏਗੀ। ਜੀ जी जसपाल जी, तो जसपाल जी करोना वायरस के नाल संबंधित की सुर्खियां रही, की अहम खबर जड़ियाँ रही भारत ते पंजाब दे विच?
ਦੇਖੋ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਦੇ ਲਗਾਤਾਰ ਜਿਹੜੇ ਉਹ ਮਾਮਲੇ ਵਧਦੇ ਪਏ ਆ। 4 ਪੋਜ਼ੀਟਿਵ ਕੇਸ ਆ ਜਿਹੜੇ ਮੈਨੂੰ ਲੱਗਦਾ ਸ਼ਾਇਦ 4 ਨਹੀਂ 11 ਹੀ ਹੋਣਗੇ। ਤਾਂ ਜਿਹੜਾ ਉਹ ਜੇ ਦੇਖਿਆ ਜਾਏ ਤਾਂ ਇਹਦੇ ਮਾਮਲੇ ਆ ਜਿਹੜਾ ਉਹ ਇਹ ਆ ਕਿ ਐਤਵਾਰ ਨੂੰ ਜਿਹੜੇ ਉਹ 18 ਪੋਜ਼ੀਟਿਵ ਕੇਸ ਆ ਉਹ ਸਾਹਮਣੇ ਆਏ ਸੀ। ਤੇ ਸੋਮਵਾਰ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਜਿਹੜਾ ਜਾਰੀ ਰਿਹਾ। ਦੱਸਦੇ ਆ ਕਿ ਸਵੇਰੇ ਜਿਹੜਾ ਉਹ 8 ਨਵੇਂ ਕੇਸ ਜਿਹੜੇ ਆਏ ਸੀ। ਹੋਰ ਵੀ ਲਗਾਤਾਰ ਕੇਸਿਸ ਆ ਜਿਹੜੇ ਉਹ ਵੱਧਦੇ ਪਏ ਨੇ ਇਸ ਤਰ੍ਹਾਂ ਦੇ ਨਾਲ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਕਰੋਨਾ ਵਾਇਰਸ ਦੇ ਮਾਮਲੇ ਜ਼ਰੂਰ ਵੱਧਦੇ ਪਏ ਆ, ਪਰ ਇਸ ਸਭ ਦੇ ਬਾਵਜੂਦ ਇਹ ਵੀ ਇਹ ਗੱਲ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਤਰਫੋਂ ਪੰਜਾਬ ਸਰਕਾਰ ਨੇ ਜਿਹੜਾ ਵੀਕਐਂਡ ਦੇ ਉੱਤੇ ਲਾਕਡਾਊਨ ਕੀਤਾ, ਇਹਦੇ ਨਾਲ ਵੀ ਕਿਤੇ ਨਾ ਕਿਤੇ ਜਾ ਕੇ ਅਸਰ ਹੈ ਜਿਹੜਾ ਉਹ ਘਟਦਾ, ਕਿਉਂਕਿ ਲੋਕਾਂ ਦਾ ਜਿਹੜਾ ਬਾਹਰ ਨਿਕਲਣਾ ਉਹਦੇ ਉੱਤੇ ਥੋੜਾ ਬਹੁਤ ਜਿਹੜਾ ਉਹ ਕਾਬੂ ਪਾਇਆ ਜਾ ਸਕਦਾ। ਕਿਉਂਕਿ ਦੇਖਿਆ ਜਾ ਰਿਹਾ ਕਿ ਵੀਕਐਂਡ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਲਾਕਡਾਊਨ ਸੀ ਜਾਂ ਸਰਕਾਰ ਤਰਫੋਂ ਸਖਤੀ ਕੀਤੀ ਗਈ, ਪੁਲਿਸ ਨੇ ਨਾਕੇਬੰਦੀ ਵੀ ਕੀਤੀ। ਉਸ ਤੋਂ ਬਾਅਦ ਅੱਜ ਜਿੱਦਾਂ ਸੋਮਵਾਰ ਨੂੰ ਜਿਹੜਾ ਇਹ ਕਰਫਿਊ ਖਤਮ ਹੋਇਆ, ਕਿਉਂਕਿ ਇਹ ਤਾਂ ਵੀਕਐਂਡ ਦੇ ਉੱਤੇ ਹੋਣਾ, ਤਾਂ ਉਸ ਤੋਂ ਬਾਅਦ ਅੱਜ ਫੇਰ ਬਹੁਤੀ ਜਗ੍ਹਾ ਉੱਤੇ ਲੋਕ ਆ ਜਿਹੜੇ ਉਹ ਬਾਹਰ ਨਿਕਲੇ ਦਿਖਾਈ ਦਿੱਤੇ ਘਰਾਂ ਤੋਂ। ਅਕਸਰ ਆ ਜਿਹੜਾ ਉਹ ਕਿਉਂਕਿ ਸਾਡੇ ਪੰਜਾਬੀਆਂ ਦੀ ਆਦਤ ਆ ਇਹ ਬਹੁਤੀ ਦੇਰ ਆ ਜਿਹੜਾ ਉਹ ਟੇਕ ਕੇ ਨਹੀਂ ਬਹਿੰਦੇ, ਨਿਚਲੇ ਨਹੀਂ ਬੈਠਦੇ। ਕੁਛ ਨਾ ਕੁਛ ਇਸ ਤਰ੍ਹਾਂ ਦੀ ਜਿਹੜਾ ਇਹਨਾਂ ਵੱਲੋਂ ਜਿਹੜਾ ਕੀਤਾ ਜਾਂਦਾ ਜਾਂ ਲਗਾਤਾਰ ਜਿਹੜਾ ਦੇਖਿਆ ਜਾਂਦਾ ਕਿ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਵੀ ਪਾਲਣ ਨਹੀਂ ਕੀਤਾ ਜਾਂਦਾ। ਤਾਂ ਇਸੇ ਤਰ੍ਹਾਂ ਦੇ ਨਾਲ ਜਿੱਦਾਂ ਹੀ ਜਿਹੜਾ ਅੱਜ ਖੁੱਲ੍ਹਿਆ ਤਾਂ ਅੱਜ ਵੀ ਜਿਹੜਾ ਕੇਸਿਸ ਦੇ ਵਿੱਚ ਜ਼ਰੂਰ ਜਿਹੜਾ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਪਰ ਇਸ ਸਭ ਦੇ ਬਾਵਜੂਦ ਇੱਕ ਇਹ ਵੀ ਚੀਜ਼ ਆ ਕਿ ਜਿਸ ਤਰ੍ਹਾਂ ਦੇ ਨਾਲ ਰਿਕਵਰੀ ਰੇਟ ਪੰਜਾਬ ਦੇ ਵਿੱਚ ਜ਼ਿਆਦਾ ਸੀ, ਤਾਂ ਉਹ ਰਿਕਵਰੀ ਰੇਟ ਆ ਜਿਹੜੀ ਉਹ ਵੀ ਪਹਿਲਾਂ ਦੇ ਮੁਕਾਬਲੇ ਡਿੱਗੀ ਆ। ਕੁੱਲ ਮਿਲਾ ਕੇ ਇਹ ਆਖਿਆ ਜਾ ਸਕਦਾ ਕਿ ਕਰੋਨਾ ਦੇ ਮਾਮਲੇ ਜਿੱਥੇ ਵੱਧ ਰਿਹਾ ਤਾਂ ਉੱਥੇ ਦਿਨੋਂ ਦਿਨ ਜਿਹੜਾ ਇਲਾਜ ਦੇ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਪੰਜਾਬ ਪਛੜ ਰਿਹਾ। ਇਸ ਕਰਕੇ ਸਾਵਧਾਨੀ ਦੀ ਹਾਲੇ ਲੋੜ ਆ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਜਸਪਾਲ ਜੀ ਗੱਲ ਕਰੀਏ, ਕਹਿੰਦੇ ਸ਼ਿਵਰਾਜ ਚੌਹਾਨ ਦੀ ਵੀਡੀਓ ਵਾਇਰਲ ਮਾਮਲੇ ਦੇ ਵਿੱਚ ਦਿਗਵਜੇ ਸਮੇਤ 12 ਖਿਲਾਫ ਪਰਚਾ ਦਰਜ। ਦੇਖੋ ਇਹ ਅਕਲ ਕਿ ਦਿਗਵਜੇ ਦੇ ਖਿਲਾਫ ਪਰਚਾ ਦਰਜ ਹੋਇਆ, ਇਹਦੇ ਨਾਲ 12 ਹੋਰ ਲੋਕ ਵੀ ਨੇ ਜਿਨ੍ਹਾਂ ਤੇ ਮਾਮਲਾ ਦਰਜ ਹੋਇਆ। ਮਾਮਲਾ ਜਿਹੜਾ ਉਹ ਇਹ ਹੋਇਆ ਕਿ ਜਿਹੜਾ ਸ਼ਿਵਰਾਜ ਚੌਹਾਨ ਨੇ ਉਹਨਾਂ ਦੇ ਜਿਹੜਾ ਇੱਕ ਵੀਡੀਓ ਸੀ ਜਿਹੜੀ ਖਬਰ ਆਉਂਦੀ ਪਈ ਆ ਕਿ ਉਸ ਵੀਡੀਓ ਨੂੰ ਤੋੜ ਮਰੋੜ ਕੇ ਉਹਦੇ ਨਾਲ ਟੈਂਪਰਿੰਗ ਕਰਕੇ ਛੇੜਛਾੜ ਕਰਕੇ ਉਹਨੂੰ ਵਾਇਰਲ ਕੀਤਾ ਗਿਆ। ਇਹ ਇਲਜ਼ਾਮ ਲੱਗੇ ਨੇ ਦਿਗਵਜੇ ਦੇ ਉੱਤੇ। ਤਾਂ ਮੱਧ ਪ੍ਰਦੇਸ਼ ਪੁਲਿਸ ਨੇ ਜਿਹੜਾ ਉਹਨਾਂ ਨੇ ਜਿਹੜੇ ਇੱਥੇ ਦੇ ਸੀਐਮ ਨੇ ਸ਼ਿਵਰਾਜ ਚੌਹਾਨ, ਉਹਨਾਂ ਦੀ ਇੱਕ ਪੁਰਾਣੀ ਵੀਡੀਓ ਆ ਉਹਦੇ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ। ਤਾਂ ਦਰਅਸਲ ਇਹ ਵੀਡੀਓ ਜਿੱਦਾਂ ਹੀ ਵਾਇਰਲ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਵਾਇਰਲ ਕੀਤਾ ਗਿਆ। ਤਾਂ ਜਿਹੜਾ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਜਿਹੜਾ ਉਹਨੂੰ ਸ਼ਿਕਾਇਤ ਦਿੱਤੀ ਸੀ, ਜਿਹਦੇ ਤੋਂ ਬਾਅਦ ਅੱਜ ਇਹਦੇ ਤੇ ਸੋਮਵਾਰ ਨੂੰ ਆ ਉਹ ਪਰਚਾ ਦਰਜ ਹੋ ਗਿਆ। ਤਾਂ ਇਹਦੇ ਵਿੱਚ ਕੁੱਲ 12 ਲੋਕ ਨੇ ਜਿਨ੍ਹਾਂ ਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ, ਜਿਹਦੇ ਵਿੱਚ ਡੈਫੀਮੇਸ਼ਨ ਦਾ ਵੀ ਉਹਨਾਂ ਨੇ ਧਾਰਾ ਲਾਈ ਆ। ਨਾਲ ਦੀ ਨਾਲ ਜਿਹੜੀਆਂ ਹੋਰ ਵੀ ਕਈ ਧਾਰਾਵਾਂ ਲੰਘ ਨੇ, ਜਿਹਦੇ ਵਿੱਚ IT ਐਕਟ ਵੀ ਆ ਜਾਂਦਾ, ਜਿਹਦੇ ਵਿੱਚ ਜਾਲਸਾਜ਼ੀ ਵੀ ਆ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਕਈ ਧਾਰਾਵਾਂ ਦੇ ਤਹਿਤ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ, ਜਿਹਦੇ ਵਿੱਚ ਜਿਹੜਾ ਦਿਗਵਜੇ ਨੇ ਜਿਹੜਾ ਉਹਨਾਂ ਨੇ ਟਵੀਟ ਵੀ ਕੀਤਾ ਬਕਾਇਦਾ ਤੌਰ ਦੇ ਉੱਤੇ। ਉਹ ਕਹਿੰਦੇ ਕਿ ਮੈਂ ਸ਼ਿਵਰਾਜ ਚੌਹਾਨ ਦੇ ਖਿਲਾਫ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਆਦੀਵਾਸੀ ਰਹਿੰਦੇ ਆ ਉਹਨਾਂ ਨੂੰ ਜਿਹੜਾ ਉਹ ਠੱਗਣ ਦਾ ਜਿਹੜਾ ਇਹਨਾਂ ਦਾ ਜਿਹੜਾ ਪ੍ਰਕਿਰਿਆ ਚੱਲਦੀ ਪਈ ਸੀ ਉਹ ਮਾਮਲਾ ਮੈਂ ਉਠਾਇਆ। ਤਾਂ ਉਹਦੇ ਕਰਕੇ ਜਿਹੜਾ ਮੇਰੇ ਖਿਲਾਫ ਜਿਹੜਾ ਇਹ ਜਿਹੜਾ ਬਦਲਾ ਰਣਨੀਤੀ ਹੈ, ਜਿਹੜੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਮੇਰੇ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰਾਇਆ ਗਿਆ। ਕਹਿੰਦੇ ਕਿ ਮੈਂ ਮੰਗ ਕਰਦਾ ਜਿਹੜੀ ਚਿੱਟ ਫੰਡ ਕੰਪਨੀ ਦੇ ਖਿਲਾਫ ਮਾਮਲਾ ਦਰਜ ਕਰਾਇਆ ਗਿਆ ਉਹਦੇ ਵਿੱਚ ਜਿਹੜਾ ਇਹ ਜਿਹੜਾ ਜਾਂਚ ਹੋਣੀ ਚਾਹੀਦੀ ਆ, ਤੇ ਜਿਹੜੀ ਇਹ ਵੀਡੀਓ ਆ ਜਿਹੜੀ ਆਖਦੇ ਪਏ ਕਿ ਫੇਕ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ। ਤਾਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਖਿਆ ਕਿ ਇਹਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਉਹ ਪੜਤਾਲ ਹੋਣੀ ਚਾਹੀਦੀ ਆ। ਹੋਰ ਵੀ ਕਈ ਮੀਡੀਆ ਦੇ ਜਿਹੜੇ ਅਦਾਰੇ ਨੇ ਜਿਨ੍ਹਾਂ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਉਹ ਆਪਣੀਆਂ ਟਿੱਪਣੀ ਕੀਤੀਆਂ। ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੀ ਅਪਡੇਟ ਆਉਂਦਾ ਜਾਂ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਜਿਹੜਾ ਜਨਵਰੀ ਦਾ ਦਿੱਤਾ ਜਾ ਰਿਹਾ, ਜਨਵਰੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਨਾਲ ਟਿੱਪਣੀਆਂ ਦੇ ਦੋਸ਼ ਲੱਗੇ ਸੀ। ਤਾਂ ਉਸ ਤੋਂ ਬਾਅਦ ਕੁੱਲ ਮਿਲਾ ਕੇ ਹੁਣ ਜਿਹੜਾ ਟਵੀਟ ਜ਼ਰੂਰ ਕੀਤੇ ਜਾ ਰਿਹਾ, ਪਰ ਕੁੱਲ ਮਿਲਾ ਕੇ ਹਾਲੇ ਤੱਕ ਕਾਂਗਰਸ ਦੇ ਕਿਸੇ ਵੱਡੇ ਲੀਡਰ ਤਰਫੋਂ ਵੀ ਕੋਈ ਬਹੁਤੀ ਸਟੇਟਮੈਂਟ ਦੇਖਣ ਨੂੰ ਨਹੀਂ ਮਿਲੀ। ਪਰ ਇਸ ਵੇਲੇ ਕਿਤੇ ਨਾ ਕਿਤੇ ਇਸ ਕਾਰਵਾਈ ਤੋਂ ਬਾਅਦ ਭਾਜਪਾ ਦੇ ਲੀਡਰ ਆ ਜਿਹੜੇ ਉਹ ਕਿਤੇ ਨਾ ਕਿਤੇ ਖੁਸ਼ ਦਿਖਾਈ ਦੇ ਰਹੇ ਆ। ਉਹ ਜ਼ਰੂਰ ਇਸ ਵੇਲੇ ਜਿਹੜਾ ਪਰਚੇ ਦਰਜ ਹੋਣ ਤੋਂ ਬਾਅਦ ਜਿਹੜਾ ਉਹ ਖੁਸ਼ ਵੀ ਦਿਖਾਈ ਦੇ ਰਿਹਾ। ਨਾਲ ਦੀ ਨਾਲ ਕਿਤੇ ਨਾ ਕਿਤੇ ਇਹ ਵੀ ਦੇਖਣ ਦੀ ਲੋੜ ਆ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਜਿਹੜਾ ਉਹ ਕਾਂਗਰਸ ਤਰਫੋਂ ਕੀ ਆਉਂਦਾ,
ਜਾਂ ਦਿਗਵਜੇ ਕੀ ਲੈ ਕੇ ਆਉਂਦੇ ਨੇ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਇਸ ਵੀਡੀਓ ਦੇ ਵਿੱਚ ਛੇੜਛਾੜ ਨਹੀਂ ਹੋਈ, ਜਾਂ ਦੂਸਰੀ ਤਰਫੋਂ ਭਾਜਪਾ ਵੱਲੋਂ ਇਲਜ਼ਾਮ ਲਾਏ ਜਾ ਰਹੇ ਕਿ ਇਸ ਵੀਡੀਓ ਨੂੰ ਜਿਹੜਾ ਛੇੜਛਾੜ ਕੀਤੀ ਗਈ ਆ, ਇਹਦੇ ਵਿੱਚ ਕੀ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਜੀ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਗ੍ਰਹਿ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੇਜਰੀਵਾਲ ਸਰਕਾਰ ਸਖਤੀ ਦੇ ਮੂਡ ਦੇ ਵਿੱਚ ਆ। ਦੇਖੋ, ਅੱਜ ਜਿਹੜਾ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਆ ਉਹ ਮੀਟਿੰਗ ਹੋਈ ਆ, ਇਹ ਮੈਨੂੰ ਲੱਗਦਾ ਸ਼ਾਇਦ 24 ਘੰਟਿਆਂ 'ਚ ਕੋਈ ਦੂਜੀ ਜਾਂ ਤੀਜੀ ਮੀਟਿੰਗ ਹੋਏਗੀ ਜਿਹੜੀ ਹੋਈ ਆ, ਕਿਉਂਕਿ ਲਗਾਤਾਰ ਦਿੱਲੀ ਦੇ ਵਿੱਚ ਕੇਸਿਸ ਵੱਧਦੇ ਪਏ ਆ। ਇਹਦੇ ਤੋਂ ਪਹਿਲਾਂ ਦਿੱਲੀ ਸਰਕਾਰ ਆ ਉਹਦੀ ਖਿਚਾਈ ਵੀ ਹੋਈ ਆ, ਹਾਈ ਕੋਰਟ ਵੱਲੋਂ ਜਿਹੜਾ ਖਿਚਾਈ ਕੀਤੀ ਗਈ ਆ ਕਿ ਕਰੋਨਾ ਦੇ ਮਾਮਲੇ ਜਿਹੜਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ, ਸਹੀ ਅੰਕੜੇ ਪੇਸ਼ ਕੀਤੇ ਜਾਣ। ਤਾਂ ਹੁਣ ਇਸ ਮਾਮਲੇ ਦੇ ਵਿੱਚ ਮੀਟਿੰਗ ਹੋਈ ਹੈ, ਤਾਂ ਉਹਨਾਂ ਨੇ ਆਖਿਆ ਕਹਿੰਦੇ ਕਿ ਜੇ ਤੁਹਾਨੂੰ ਜ਼ਰੂਰਤ ਆ ਕਿ ਜਿਹੜਾ ਬੈੱਡ ਹੋਰ ਚਾਹੀਦੇ ਨੇ ਤਾਂ ਉਹਦੇ ਲਈ ਉਹਨਾਂ ਨੇ ਰੇਲਵੇ ਕੋਚ ਦੀ ਜਿਹੜਾ ਮੈਨੂੰ ਲੱਗਦਾ ਸ਼ਾਇਦ 500 ਦੇ ਆਸ-ਪਾਸ ਡੱਬੇ ਉਹ ਵੀ ਦਿੱਤੇ ਨੇ। ਇਹਦੇ ਨਾਲ ਇਹ ਵੀ ਆਖਿਆ ਕਹਿੰਦੇ ਕਿ ਜਿਹੜਾ ਉੱਥੇ ਜਿਹੜਾ ਟੈਸਟ ਨੇ ਉਹਨਾਂ ਦੀ ਦਰ ਵਧਾਉਣ ਦੀ ਵੀ ਗੱਲ ਆਖੀ ਹੈ ਕਿ ਡਬਲ ਹੋਣੇ ਚਾਹੀਦੇ ਨੇ, ਤੇ ਇਹਦੇ ਨਾਲ ਸ਼ਾਇਦ ਰੇਟ ਆ ਜਿਹੜਾ ਉੱਥੇ ਜਿਹੜਾ ਟੈਸਟ ਦਾ ਉਹਦਾ ਵੀ ਜਿਹੜਾ ਉਹਨਾਂ ਨੇ ਰੇਟ ਆ ਜਿਹੜਾ ਉਹਦੇ ਵਿੱਚ ਵੀ ਉਹਨਾਂ ਨੇ ਕੁਛ ਕਟੌਤੀ ਕੀਤੀ ਹੈ, ਭਾਵ ਕਿ ਹੁਣ ਪਹਿਲਾਂ ਦੇ ਮੁਕਾਬਲੇ ਟੈਸਟ ਆ ਜਿਹੜਾ ਉਹ ਸਸਤਾ ਹੋ ਜਾਏਗਾ, ਭਾਵ ਖਰਚਾ ਘੱਟ ਪਏਗਾ। ਤਾਂ ਕੁੱਲ ਮਿਲਾ ਕੇ ਇਹਨਾਂ ਚੀਜ਼ਾਂ ਦਾ ਜਿਹੜਾ ਇਜ਼ਾਫਾ ਹੋਇਆ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਬਦਲਾਅ ਆਇਆ। ਹੁਣ ਦੇਖਦੇ ਹਾਂ ਕਿ ਇਸ ਚੀਜ਼ ਤੋਂ ਬਾਅਦ ਦਿੱਲੀ ਦੇ ਵਿੱਚ ਕਰੋਨਾ ਦੇ ਕੇਸਿਸ ਆ ਜਿਹੜੇ ਉਹ ਜਿਹੜਾ ਕਿੰਨੇ ਕੁ ਘਟਦੇ ਨੇ, ਕਿੰਨੇ ਕੁ ਜਿਹੜੇ ਕਰੋਨਾ ਦੇ ਮਰੀਜ਼ ਆ ਉਹ ਟ੍ਰੇਸ ਆਊਟ ਹੁੰਦੇ ਨੇ ਤੇ ਉਹਨਾਂ ਦਾ ਟ੍ਰੀਟਮੈਂਟ ਹੁੰਦਾ। ਇਹਦੇ ਨਾਲ ਇਹ ਵੀ ਗੱਲ ਕਿ ਇਹ ਮਾਮਲੇ ਜਿਹੜਾ ਜਿੱਦਾਂ ਹੀ ਬਾਹਰ ਆਏ ਤਾਂ ਉਸ ਤੋਂ ਬਾਅਦ ਜਿਹੜੀ ਦਿੱਲੀ ਸਰਕਾਰ ਆ ਉਹ ਜਾਂ ਦਿੱਲੀ ਦੇ ਵਿੱਚ ਜਿਹੜਾ ਖਾਸ ਕਰਕੇ ਜਾਂ ਦਿੱਲੀ ਤੋਂ ਇਲਾਵਾ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕੁਝ ਇਸ ਤਰ੍ਹਾਂ ਦੀਆਂ ਅਫਵਾਹਾਂ ਆਉਂਦੀਆਂ ਪਈਆਂ ਸੀ ਕਿ ਦਿੱਲੀ ਦੇ ਵਿੱਚ ਲਾਕਡਾਊਨ ਮੁੜ ਤੋਂ ਹੋਏਗਾ, ਪਰ ਇਸ ਲਈ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਕਿ ਦਿੱਲੀ ਦੇ ਵਿੱਚ ਲਾਕਡਾਊਨ ਤਾਂ ਦੁਬਾਰਾ ਨਹੀਂ ਹੋਏਗਾ, ਪਰ ਸਰਕਾਰ ਆ ਜਿਹੜੀ ਉਹ ਸਖਤੀ ਦੇ ਮੂਡ ਵਿੱਚ ਜ਼ਰੂਰ ਆ। ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਪਹਿਲਾਂ ਜਿਹੜਾ ਨਿਯਮ ਆ ਜਿਹੜੇ ਜਾਂ ਕਾਇਦੇ ਕਾਨੂੰਨ ਦਿੱਤੇ ਗਏ ਜਾਂ ਜਿਹੜੀਆਂ ਖਾਸ ਕਰਕੇ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ, ਗਾਈਡਲਾਈਨ ਜਾਰੀ ਕੀਤੀਆਂ ਗਈਆਂ, ਹੁਣ ਉਹਨਾਂ ਦਾ ਪਾਲਣਾ ਜਿਹੜਾ ਉਹ ਸਖਤੀ ਦੇ ਨਾਲ ਕਰਾਉਣ ਦੇ ਲਈ ਦਿੱਲੀ ਸਰਕਾਰ ਆ ਜਿਹੜੀ ਉਹ ਇਸ ਵੇਲੇ ਜਿਹੜਾ ਉਹ ਲਗਾਤਾਰ ਪੱਬਾਂ ਭਾਰ ਹੋ ਗਈ, ਕਿਉਂਕਿ ਲਗਾਤਾਰ ਫਟਕਾਰ ਆ ਜਿਹੜੀ ਉਹ ਦਿੱਲੀ ਸਰਕਾਰ ਦੀ ਕਈ ਵਾਰ ਲੱਗ ਚੁੱਕੀ ਆ। ਤਾਂ ਹੁਣ ਜਿਹੜਾ ਇਹ ਆ ਗੱਲ ਕਿ ਦਿੱਲੀ ਸਰਕਾਰ ਆ ਜਿਹੜੀ ਜੇ ਕੋਈ ਇਸ ਤਰ੍ਹਾਂ ਦੀ ਉਲੰਘਣਾ ਕਰਦਾ ਤਾਂ ਉਹਦੇ ਜੁਰਮਾਨਿਆਂ ਨੂੰ ਲੈ ਕੇ ਵੀ ਸਖਤੀ ਕਰੇਗੀ। ਨਾਲ ਦੀ ਨਾਲ ਦਿੱਲੀ ਸਰਕਾਰ ਜਿਹੜਾ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਕੁਝ ਛੂਟਾਂ ਦਿੱਤੀਆਂ ਨੇ ਹੁਣ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਕਟੌਤੀ ਕਰੇਗੀ, ਭਾਵ ਕਿ ਪਹਿਲਾਂ ਦੇ ਮੁਕਾਬਲੇ ਦਿੱਲੀ ਸਰਕਾਰ ਜਿਹੜੀਆਂ ਨੇ ਉਹ ਛੂਟਾਂ ਜਿਹੜੀਆਂ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਖੁੱਲ੍ਹੀਆਂ ਛੂਟਾਂ ਸੀ ਜਾਂ ਕਿਤੇ ਨਾ ਕਿਤੇ ਛੂਟਾਂ ਲਗਾਤਾਰ ਵੱਧਦੀਆਂ ਪਈਆਂ ਸੀ ਜਾਂ ਲੋਕਾਂ ਨੂੰ ਜਿਹੜਾ ਖੁੱਲ੍ਹ ਦਿੱਤੀ ਜਾ ਰਹੀ ਸੀ, ਹੁਣ ਉਹਦੇ ਵਿੱਚ ਵੀ ਕਟੌਤੀ ਲੱਗੇਗੀ ਜੀ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਯੂਪੀ ਦੀ ਕਾਂਗਰਸੀ ਵਿਧਾਇਕ ਕਾਂਗਰਸ ਤੋਂ ਹੀ ਬਾਗੀ। ਦੇਖੋ, ਯੂਪੀ ਦੀ ਕਾਂਗਰਸੀ ਵਿਧਾਇਕ ਆ ਜਿਹੜੀ ਉਹ ਅਦਿਤੀ ਸਿੰਘ ਆ, ਜਿਹਦਾ ਜਿਹੜਾ ਉਹ ਪੰਜਾਬ ਦੇ ਵਿੱਚ ਵਿਆਹ ਹੋਇਆ ਸੀ, ਸ਼ਾਇਦ ਨਵਾਂ ਸ਼ਹਿਰ ਦਾ ਵਿਧਾਇਕ ਸੀ, ਉਹਦੇ ਨਾਲ ਵਿਆਹ ਹੋਇਆ। ਉਸ ਤੋਂ ਬਾਅਦ ਉਸ ਤੋਂ ਪਹਿਲਾਂ ਹੀ ਖੈਰ ਇਸ ਬੀਬੀ ਦਾ ਜਿਹੜਾ ਉਹ ਜਿੱਦਾਂ ਇਹ ਵਿਆਹ ਤੋਂ ਪਹਿਲਾਂ ਵੀ ਚਰਚੇ ਚੱਲਦੇ ਪਏ ਸੀ ਕਿ ਉਹ ਕਾਂਗਰਸ ਤੋਂ ਬਾਗੀ ਆ, ਕਿਉਂਕਿ ਉਹ ਅਮੇਠੀ ਤੋਂ ਵਿਧਾਇਕ ਆ। ਤਾਂ ਦਰਅਸਲ ਉਹ ਕਾਂਗਰਸ ਦੇ ਖਿਲਾਫ ਹੀ ਜਿਹੜਾ ਉਹਨੇ ਪਹਿਲਾਂ ਬਗਾਵਤੀ ਸੁਰ ਜਿਹੜੇ ਦੇਖਣ ਨੂੰ ਮਿਲੇ ਸੀਗੇ, ਕਿਉਂਕਿ ਕਾਂਗਰਸ ਨੇ ਜਿਹੜਾ ਉਹਨੂੰ ਇੱਕ ਦੋ ਚੀਜ਼ਾਂ ਤੋਂ ਰੋਕਿਆ ਸੀ ਪਰ ਉਹ ਰੁਕੀ ਨਹੀਂ, ਜਾਂ ਉਹਨੇ ਉਹਨਾਂ ਦੇ ਖਿਲਾਫ ਜਾ ਕੇ ਆਪਣਾ ਪ੍ਰਚਾਰ ਜਾਰੀ ਰੱਖਿਆ, ਆਪਣੀ ਜਿਹੜਾ ਬਿਆਨਬਾਜ਼ੀ ਆ ਉਹ ਜਾਰੀ ਰੱਖੀ। ਜਿਸ ਤੋਂ ਬਾਅਦ ਉਹਨੇ ਕੀ ਕੀਤਾ ਕਿ ਇਸ ਬੀਬੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਉਹਨੇ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਫਿਰ ਇਸ ਤੋਂ ਬਾਅਦ ਇਹ ਮਾਮਲਾ ਘਟਿਆ ਨਹੀਂ, ਮਾਮਲਾ ਲਗਾਤਾਰ ਵੱਧਦਾ ਗਿਆ। ਤਾਂ ਮਾਮਲਾ ਜਿੱਦਾਂ ਵੱਧਦਾ ਗਿਆ ਤਾਂ ਇਹ ਪਾਰਟੀ ਤੋਂ ਆ ਜਿਹੜੀ ਇਹ ਬੀਬੀ ਲਗਾਤਾਰ ਨਾਰਾਜ਼ ਚੱਲਦੀ ਪਈ ਆ। ਹੁਣ ਇਹਨੇ ਜਿਹੜਾ ਉਹ ਪਾਰਟੀ ਦਾ ਜਿਹੜਾ ਨਾਂ, ਭਾਵ ਕਿ ਇਹਨੇ ਆਪਣੇ ਆਪ ਨੂੰ ਜਿਹੜਾ ਉਹ ਕਾਂਗਰਸੀ ਜਿਹੜੀ ਪਹਿਲੇ ਲਿਖੀ ਸੀ ਕਿਤੇ ਸੋਸ਼ਲ ਮੀਡੀਆ 'ਤੇ ਜਾਂ ਕਿਤੇ ਹੋਰ, ਤਾਂ ਉੱਥੋਂ ਵੀ ਇਹਨੇ ਹਟਾ ਲਿਆ। ਟਵਿੱਟਰ ਤੋਂ ਵੀ ਦੱਸਦੇ ਕਹਿੰਦੇ ਕਿ ਇਹਨੇ ਪਾਰਟੀ ਦਾ ਨਾਮ ਜਿਹਦਾ ਹਟਾ ਲਿਆ। ਤਾਂ ਹੁਣ ਇਹ ਜਿਹੜਾ ਇਹਨੇ ਅੱਜ ਮੀਡੀਆ ਦੇ ਸਾਹਮਣੇ ਆਖਿਆ ਕਿ ਮੈਨੂੰ ਜਿਹੜਾ ਉਹ ਪਾਰਟੀ ਹੈ ਜਿਹੜੀ ਉਹ ਪਾਰਟੀ ਮੈਨੂੰ ਜਿਹੜਾ ਉਹਨੇ ਖੁਦ ਹੀ ਕਿਨਾਰਾ ਕੀਤਾ, ਕਹਿੰਦੇ ਕਿ ਮੈਨੂੰ ਪਾਰਟੀ ਜਿਹੜਾ ਉਹ ਮੁਅੱਤਲ ਕਰਨ ਦੀ ਵੀ ਕੋਸ਼ਿਸ਼ ਕਰਦੀ ਪਈ ਆ, ਮੇਰੀ ਜਿਹੜੀ ਵਿਧਾਇਕੀ ਆ ਉਹ ਵੀ ਖਤਰੇ 'ਚ ਆ, ਹੋ ਸਕਦਾ ਮੇਰੀ ਵਿਧਾਨ ਸਭਾ ਦੀ ਮੈਂਬਰੀ ਹੈ ਜਿਹੜੀ ਉਹ ਵੀ ਰੱਦ ਕਰਵਾ ਦੇ। ਤਾਂ ਇਸ ਤਰ੍ਹਾਂ ਦੇ ਨਾਲ ਇਸ ਬੀਬੀ ਨੇ ਅੱਜ ਮੀਡੀਆ ਸਾਹਮਣੇ ਆ ਕੇ ਉਹ ਜਿਹੜਾ ਇਹ ਚੀਜ਼ਾਂ ਉਜਾਗਰ ਕੀਤੀਆਂ। ਕਾਂਗਰਸ ਸਿੰਘ ਦੀ ਪਤਨੀ ਜਿਹੜੀ ਹੈ ਅਦਿਤੀ ਸਿੰਘ ਆ,
ਤਾਂ ਇਹ ਲਗਾਤਾਰ ਪਹਿਲਾਂ ਹੀ ਜਿਹੜਾ ਉਹਦਾ ਵਖੇੜਾ ਚੱਲਦਾ ਪਿਆ ਸੀ। ਹੁਣ ਇਸ ਤੋਂ ਬਾਅਦ ਇਹ ਵਖੇੜਾ ਜਿਹੜਾ ਉਹ ਹੋਰ ਵੱਧ ਗਿਆ। ਹੁਣ ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਆ ਉਹ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਲੈਂਦੀ ਆ, ਕਿ ਇਸ ਬੀਬੀ ਨੂੰ ਜਿਹੜਾ ਵਾਪਸ ਆ ਜਿਹੜਾ ਉਹ ਮੋੜ ਕੇ ਆਪਣੇ ਘਰੇ ਲੈ ਜਾਂਦੀ ਹੈ, ਜਾਂ ਇਹ ਬੀਬੀ ਦੀ ਬਗਾਵਤ ਆ ਜਿਹੜੀ ਉਹ ਲਗਾਤਾਰ ਵਧਦੀ ਰਹੇਗੀ। ਦੂਸਰੇ ਪਾਸੇ ਇਹ ਵੀ ਦੇਖਣੀ ਦਿਲਚਸਪ ਹੋਏਗਾ ਕਿ ਇਹਦਾ ਘਰ ਵਾਲਾ ਜਿਹੜਾ ਅੰਗਦ ਸਿੰਘ ਆ ਉਹ ਵਿਧਾਇਕ ਆ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਤੋਂ। ਜੇ ਮੰਨ ਲਓ ਫਰਜ਼ ਕਰੋ ਉੱਥੇ ਦੀ ਦਿੱਲੀ ਜਿਹੜਾ ਲਖਨਊ ਦੀ ਮਾਫ ਕਰਨਾ ਉੱਤਰ ਪ੍ਰਦੇਸ਼ ਦੀ ਲੀਡਰਸ਼ਿਪ ਆ, ਜੇ ਇਹਨੂੰ ਉਹ ਨਹੀਂ ਲਿਆ ਸਕਦੀ, ਮੋੜ ਕੇ ਲਿਆ ਸਕਦੀ ਪਾਰਟੀ ਦੇ ਵਿੱਚ, ਕਿ ਇੱਧਰੋਂ ਪੰਜਾਬ ਕਾਂਗਰਸ ਆ ਜਿਹੜੀ ਉਹ ਇਹਦੇ ਘਰ ਵਾਲੇ ਤੇ ਦਬਾਅ ਪਾਏਗੀ। ਹੋ ਸਕਦਾ ਕਿ ਉਹਦੇ ਜ਼ਰੀਏ ਇਹਨੂੰ ਵਾਪਸ ਆ ਜਿਹੜਾ ਪਾਰਟੀ ਦੇ ਵਿੱਚ ਜਾਂ ਪਾਰਟੀ ਤੋਂ ਬਾਗੀ ਹੋਣ ਤੋਂ ਰੋਕਿਆ ਜਾਏ। ਇਹ ਵੀ ਜਿਹੜੀਆਂ ਸੰਭਾਵਨਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ। ਪਰ ਹੁਣ ਦੇਖਣਾ ਹੋਏਗਾ ਕਿ ਇਹ ਬੀਬੀ ਜਿਹੜਾ ਜਿਸ ਤਰ੍ਹਾਂ ਦੇ ਨਾਲ ਬਾਗੀ ਹੋਈ ਆ, ਕਿ ਇਹਦਾ ਘਰ ਵਾਲਾ ਵੀ ਇਹਦੀ ਹਮਾਇਤ ਦੇ ਵਿੱਚ ਆਉਂਦਾ, ਕਿ ਉਹ ਵੀ ਮੀਡੀਆ ਦੇ ਵਿੱਚ ਆਉਂਦਾ, ਜਾਂ ਇਸੇ ਤਰ੍ਹਾਂ ਦੇ ਨਾਲ ਉਹ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਉਹਦੇ ਤਰਫੋਂ ਕੋਈ ਬਿਆਨਬਾਜ਼ੀ ਨਹੀਂ ਆਈ ਉਸੇ ਤਰ੍ਹਾਂ ਦੇ ਨਾਲ ਉਹ ਚੁੱਪ ਰਹੇਗਾ। ਤਾਂ ਹੁਣ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਦੇਖਣ ਦੇ ਲਈ ਜਿਹੜਾ ਉਹ ਨਿਗਾਹ ਟਿਕੀ ਰਹੇਗੀ। ਜੀ ਜਸਪਾਲ ਜੀ, ਜੇ ਗੱਲ ਕਰੀਏ ਸੁਸ਼ਾਂਤ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀ ਖੁਦਕੁਸ਼ੀ ਕਰ ਲਈ, ਮਸ਼ਹੂਰ ਜਿਹੜੇ ਬਾਲੀਵੁੱਡ ਦੇ ਅਦਾਕਾਰ ਸੀਗੇ, ਸੁਸਾਈਡ ਨੂੰ ਲੈ ਕੇ, ਮੈਂਟਲ ਹੈਲਥ ਨੂੰ ਲੈ ਕੇ ਹੁਣ ਕਾਫੀ ਚਰਚਾਵਾਂ ਚੱਲ ਰਹੀਆਂ ਆ। ਉੱਧਰ ਬਹੁਤ ਸਾਰੇ ਟੀਵੀ ਚੈਨਲਾਂ ਦੀ ਤੋਏ ਵੀ ਹੋ ਰਹੀ ਹੈ ਵੀ ਅਜਿਹੇ ਮੌਕੇ ਦੇ ਉੱਤੇ ਵੀ TRP ਲੈਣ ਦੇ ਲਈ ਉਹਨਾਂ ਨੇ ਪਰਿਵਾਰ ਨੂੰ ਇਕੱਲਿਆਂ ਨਾ ਛੱਡਿਆ। ਦੇਖੋ ਬੜੀ ਜਿਹੜਾ ਨਾ ਕਈ ਵਾਰ ਜਿਹੜਾ ਰਾਜ ਕਰਨਵੀਰ ਜੀ ਕਿ ਮੀਡੀਆ ਦੇ ਨਾ ਮਤਲਬ ਸਾਰੇ ਮੀਡੀਆ ਨੂੰ ਇੱਕ ਸਮਾਨ ਨਹੀਂ ਆਖਿਆ ਜਾ ਸਕਦਾ, ਪਰ ਜਿਹੜਾ ਵੱਡਾ ਹਿੱਸਾ ਨਾ ਉਹਦੇ ਉੱਤੇ ਬੜੀ ਖਿੱਚ ਚੜ੍ਹਦੀ ਆ। ਹੁੰਦਾ ਕਿ ਦੇਖੋ ਗੱਲ ਇਹ ਕਿ ਕੱਲ੍ਹ ਦੀਆਂ ਜਿਹੜੀਆਂ ਨੇ ਉਹਦੀਆਂ ਜਿੱਦਾਂ ਡੈਡ ਬੋਡੀ ਜਿਹੜਾ ਉਹ ਪੁਲਿਸ ਨੇ ਉਤਾਰੀ ਜਾਂ ਰਿਕਵਰ ਕੀਤੀ, ਉਹਦੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ। ਉਸ ਤੋਂ ਬਾਅਦ ਜਿਹੜਾ ਕਈ ਜਿਹੜਾ ਉਹ ਚੁੱਕ ਕੇ ਅਰਲੀਆਂ ਜੀਆਂ ਜਾ ਕੇ ਉਹਦੇ ਦੇਖੋ ਇੱਕ ਪਾਸੇ ਤਾਂ ਪਿਓ ਦੇ ਉੱਤੇ ਜਿਹੜਾ ਉਹਦਾ ਜਵਾਨ ਪੁੱਤ ਚਲਾ ਗਿਆ, ਉਹਨੂੰ ਸਮਝ ਨਹੀਂ ਆ ਰਹੀ ਕਿ ਕੀ ਕਰੇ ਕੀ ਨਾ ਕਰੇ, ਕਿਉਂਕਿ ਪਰਿਵਾਰ ਦੇ ਉੱਤੇ ਜਿਹੜਾ ਪਹਿਲਾਂ ਹੀ ਬਿਪਤਾਵਾਂ ਸੀਗੀਆਂ, ਉਹਦੀ ਮਦਰ ਦੀ ਵੀ ਸ਼ਾਇਦ ਮੈਨੂੰ ਲੱਗਦਾ ਥੋੜ੍ਹਾ ਸਮਾਂ ਪਹਿਲਾਂ ਡੈਥ ਹੋ ਗਈ ਸੀ ਜਿੰਨਾ ਕੁ ਧਿਆਨ 'ਚ, ਤਾਂ ਜਿਹੜਾ ਇੱਕ ਇਕੱਲਾ ਜਿਹੜਾ ਇਹ ਮੁੰਡਾ ਸੀ, ਤਾਂ ਉਸ ਤੋਂ ਬਾਅਦ ਉਹ ਪਰਿਵਾਰ ਨੂੰ ਤਾਂ ਜਿਹੜਾ ਸਮਝ ਨਹੀਂ ਆ ਰਿਹਾ ਕੀ ਕਰੀਏ। ਤੇ ਇਹ ਜਾ ਕੇ ਉੱਥੇ ਪੁੱਛਦੇ ਪਏ ਆ ਕਿ ਭਾਈ ਹੁਣ ਤੁਸੀਂ ਕੀ ਕਹੋਗੇ। ਉਸ ਵੇਲੇ ਤੁਸੀਂ ਆਪ ਹੀ ਸਿਆਣੇ ਹੋ ਕਿ ਬੰਦਾ ਉਸ ਵੇਲੇ ਕੀ ਕਹੇਗਾ, ਜਾਂ ਬੰਦੇ ਤਾਂ ਖੈਰ ਆਪ ਨੂੰ ਨਹੀਂ ਪਤਾ ਹੁੰਦਾ ਕਿ ਇਹ ਭਾਣਾ ਕੀ ਵਾਪਰ ਗਿਆ ਮੇਰੇ ਨਾਲ। ਉਸ ਤੋਂ ਬਾਅਦ ਜਿਹੜਾ ਅੱਜ ਦੀਆਂ ਖਬਰਾਂ ਆਈਆਂ ਜਿਹੜੀਆਂ ਨੇ ਇਹ ਮੀਡੀਆ ਦੀ ਤੋਏ ਹੋਈ, ਜਾਂ ਮੀਡੀਆ ਦੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਜਿਹੜਾ ਬਹੁਤ ਜਿਹੜਾ ਉਹ ਲੋਕਾਂ ਨੇ ਇਹਨਾਂ ਦੀ ਜਿਹੜਾ ਉਹ ਜਿਹੜਾ ਇਹਨਾਂ ਨੂੰ ਲਾਹਨਤਾਂ ਵੀ ਪਾਈਆਂ। ਉਸ ਤੋਂ ਬਾਅਦ ਇਹ ਹੋਈ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਪਟਨਾ ਨਹੀਂ ਆ ਸਕੀ, ਕਿਉਂਕਿ ਲਾਕਡਾਊਨ ਦੇ ਚੱਲਦਿਆਂ ਪਰਮਿਸ਼ਨ ਨਹੀਂ ਮਿਲੀ। ਫਿਰ ਇਸ ਕਰਕੇ ਜਿਹੜੇ ਉਹਦੀਆਂ ਅੰਤਿਮ ਰਸਮਾਂ ਸੀ ਉਹ ਬੰਬੇ ਦੇ ਵਿੱਚ ਕਰਨੀਆਂ ਪਈਆਂ, ਕਿਉਂਕਿ ਇੱਕ ਤਾਂ ਪਰਿਵਾਰ ਪਹਿਲਾਂ ਹੀ ਦੁਖੀ ਸੀ, ਦੂਸਰਾ ਉਹਨਾਂ ਨੂੰ ਉਸ ਵੇਲੇ ਜਿਹੜਾ ਪਹਿਲਾਂ ਜਿਹੜਾ ਪਟਨਾ ਦੇ ਵਿੱਚ ਕਰਨਾ ਸੀ ਉਹਦੇ ਲਈ ਵੀ ਉਹਨਾਂ ਨੂੰ ਜਿਹੜਾ ਇਮੀਡੀਏਟਲੀ ਜਿਹੜਾ ਉਹ ਤੁਰੰਤ ਉਹਨਾਂ ਨੂੰ ਬੰਬੇ ਜਾਣਾ ਪੈ ਗਿਆ। ਤਾਂ ਪਰਿਵਾਰ ਦੇ ਲਈ ਜਿਹੜਾ ਇੱਕ ਦੁੱਖ ਦੀ ਘੜੀ ਵਿੱਚ ਆ ਕੇ ਜਿਹੜਾ ਇਸ ਤਰ੍ਹਾਂ ਦੇ ਨਾਲ ਉੱਤੋਂ ਹੋਰ ਵਿਪਤਾ ਪੈ ਜਾਣੀ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਦੁੱਖ ਇਹਨਾਂ ਚੀਜ਼ਾਂ ਦੇ ਨਾਲ ਵੀ ਵਧਿਆ ਪਰਿਵਾਰ ਦਾ। ਬੇਸ਼ੱਕ ਪਰਿਵਾਰ ਇਸ ਵੇਲੇ ਨਹੀਂ ਬੋਲ ਰਿਹਾ, ਜਾਂ ਪਰਿਵਾਰ ਜਿਹੜਾ ਉਹ ਇਸ ਵੇਲੇ ਇਹ ਚੀਜ਼ਾਂ ਜਿਹੜੀਆਂ ਉਹ ਕਿਸੇ ਦੇ ਨਾਲ ਸਾਂਝੀਆਂ ਨਹੀਂ ਕਰ ਸਕਦਾ, ਪਰ ਕਿਤੇ ਨਾ ਕਿਤੇ ਪਰਿਵਾਰ ਅੰਦਰੋਂ ਅੰਦਰ ਹੀ ਜਿਹੜਾ ਉਹਨਾਂ ਦਾ ਮਨੋਬਲ ਆ ਜਾਂ ਉਹਨਾਂ ਦਾ ਜਿਹੜਾ ਦੁੱਖ ਆ ਉਹ ਹੋਰ ਵੀ ਵਧਿਆ ਹੋਏਗਾ। ਤਾਂ ਇਹ ਚੀਜ਼ਾਂ ਵੀ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਨੇ ਉਹ ਦੇਖਣ ਦੀ ਲੋੜ ਆ। ਦੂਜੇ ਪਾਸੇ ਦੇਖੋ ਸਾਡੇ ਮੀਡੀਆ ਦਾ ਹਾਲ ਤਾਂ ਤੁਸੀਂ ਰਾਜ ਕਰਨਵੀਰ ਜੀ ਜਾਣਦੇ ਹੋ ਕਿ ਇਹਨਾਂ ਕੋਲੇ ਤਾਂ ਜਿਹੜਾ ਖਾਸ ਕਰਕੇ ਲੋਕ ਮੁੱਦੇ ਤੋਂ ਹਟ ਕੇ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਪਾਕਿਸਤਾਨ ਦੀ ਜੰਗ ਆ ਜਿਹੜੀ ਉਹਦੇ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਕਰੋਨਾ ਵਾਇਰਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਅੰਕੜੇ ਪੇਸ਼ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਦੇ ਨਾਲ ਜਿਹੜਾ ਅਸੀਂ ਦੇਖਦੇ ਹਾਂ ਕਿ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਜਿਹੜਾ ਉਹ ਅਸਰ ਪਾਇਆ ਜਾ ਰਿਹਾ, ਕਿਸ ਤਰ੍ਹਾਂ ਦੇ ਨਾਲ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ। ਇਹਨਾਂ ਚੀਜ਼ਾਂ ਦਾ ਤਾਂ ਖੈਰ ਕਹਿਣੇ ਕੁਛ ਨਹੀਂ। ਬਹੁਤੇ ਲੋਕ ਅਸੀਂ ਦੇਖਦੇ ਜਾਂ ਸੁਣਦੇ ਹੋ, ਤੁਸੀਂ ਵੀ ਆਪਣੇ ਸਰਕਲ ਦੇ ਵਿੱਚ ਦੇਖਦੇ ਹੋਵੋਗੇ ਕਿ ਲੋਕਾਂ ਨੇ TV ਦੇਖਣਾ ਜੇ ਘੱਟ ਕੀਤਾ ਜਾਂ ਖਬਰਾਂ ਸੁਣਨੀਆਂ ਛੱਡੀਆਂ ਨੇ, ਤਾਂ ਉਹ ਇਹਨਾਂ ਚੀਜ਼ਾਂ ਕਰਕੇ ਛੱਡੀਆਂ ਨੇ, ਨਾ ਕਿ ਇਸ ਕਰਕੇ ਕਿ ਸਾਨੂੰ ਹੋਰ ਮਾਧਿਅਮ ਦੇ ਜ਼ਰੀਏ ਖਬਰਾਂ ਮਿਲਦੀਆਂ ਪਈਆਂ ਨੇ। ਜੀ ਬਿਲਕੁਲ। ਬਹੁਤ ਅਹਿਮੀਅਤ ਵੀ ਇਸ ਚੀਜ਼ ਦੀ ਜਿਹੜੀ ਸਮਝਣ ਦੀ ਅਜਿਹੇ ਮੌਕਿਆਂ ਦੇ ਉੱਤੇ, ਨਾਜ਼ੁਕ ਸਮਿਆਂ 'ਤੇ ਜਿਹੜੀ ਜ਼ਰੂਰਤ ਹੁੰਦੀ ਹੈ। ਪਰਿਵਾਰਕ ਜੇ ਕਈਆਂ ਹਾਲਾਤਾਂ ਦੇ ਵਿੱਚੋਂ ਉਹ ਗੁਜ਼ਰ ਰਿਹਾ ਹੈ, ਅਤੇ ਵੈਸੇ ਵੀ ਮੈਂਟਲ ਹੈਲਥ ਦੇ ਬਾਰੇ, ਮਾਨਸਿਕ ਤਣਾਅ ਜਾਂ ਇੱਦਾਂ ਦੀਆਂ ਚੀਜ਼ਾਂ, ਡਿਪਰੈਸ਼ਨ ਦੇ ਬਾਰੇ ਭਾਰਤ ਵਿੱਚ ਘੱਟ ਗੱਲ ਹੁੰਦੀ ਆ। ਉਮੀਦ ਕਰਦੇ ਹਾਂ ਵੀ ਇਸ ਜਾਣ ਤੋਂ ਬਾਅਦ 'ਚ ਐਟਲੀਸਟ ਇਸ ਪਾਸੇ ਵੱਲ ਨੂੰ ਜਿਹੜੇ ਕੁਛ ਕਦਮ ਆ ਉਹ ਚੁੱਕੇ ਜਾਣ। ਬਹੁਤ ਸਾਰੇ ਨੌਜਵਾਨ, ਆਪਾਂ ਕਿੰਨੀਆਂ ਖਬਰਾਂ ਜਸਪਾਲ ਜੀ ਸੁਣਦੇ ਹਾਂ
11ਵੀਂ 12ਵੀਂ ਦੇ ਨਿਆਣੇ ਰਿਜ਼ਲਟ ਚੰਗਾ ਨਾ ਆਉਣ ਕਰਕੇ ਉਹ ਵੀ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਜਾਂਦੇ ਆ। ਸੋ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਲੋਕ ਰਹਿ ਰਹੇ ਆ। ਸੋ ਉਸ ਤਣਾਅ ਨੂੰ ਘਟਾਉਣ ਦੇ ਵੱਲ ਨੂੰ ਵੀ ਵੱਡੇ ਕਦਮਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜੀ ਜੀ ਬਿਲਕੁਲ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਸਪਾਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।